ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਪਾਕਿਸਤਾਨ ਦੀਆਂ ਖਬਰਾਂ ਬਾਰੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਨਾਸਿਰ ਅਲੀ ਜੀ, ਜੋ ਕਿ ਇਸ ਸਮੇਂ ਲਾਹੌਰ ਇੰਡੋਸ ਟੀਵੀ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ। ਕਰਦੇ ਹਾਂ ਜੀ ਸਵਾਗਤ। ਨਾਸਿਰ ਅਲੀ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਨਾਸਿਰ ਅਲੀ ਜੀ, ਤੁਹਾਡੇ ਪ੍ਰਧਾਨ ਮੰਤਰੀ ਕੱਲ ਦੇ ਜਦੋਂ ਆਪਾਂ ਗੱਲ ਕਰ ਰਹੇ ਸੀ, ਉਹਨਾਂ ਨੇ ਦੌਰਾ ਕੀਤਾ ਚੀਨ ਦਾ, ਤੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਮੀਡੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਰੂਸ ਦਾ ਦੌਰਾ ਕਰਨ ਜਾ ਰਹੇ ਆ। ਕੋਈ ਖਾਸ ਵਜ੍ਹਾ ਜੀ ਇਸ ਪਿੱਛੇ? हाँ जी बिल्कुल। पाकिस्तान के जोड़े प्राइम मिनिस्टर इमरान खान वो इस वक्त चाइना बीजिंग च मौजूद ने, तो उन्होंने विंटर ओलंपिक्स की तकरीब च भी शिरकत की, जो बहुत सारे ममालिक ने उहदी मनसूखी का कि असी उत्थों कैंसल कर दिता सी कि उत्थे नहीं जाना, जिहदे अमेरिका शामिल सी तो होर भी बड़े बड़े ममालिक शामिल सी। लेकिन पाकिस्तान ने विंटर ओलंपिक्स की शिरकत की ते दुनिया नूं एक पैगाम दिता कि साडे ताल्लुकात जिहड़े हैगे चीन दे नाल बड़े स्ट्रोंग ते बड़े मजबूत हैगे ने। ते हुणे तकरीबन कोई 4 ਤੋਂ 5 घंटे ਦੇ पहले ਜਿਹੜੇ ਸਾਡੇ ਫੋਰਨ ਮਿਨਿਸਟਰ ਹੈਗੇ ਨੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਕਿਹਾ ਹੈਗਾ ਕਿ ਇਸ ਮਹੀਨੇ ਦੇ ਆਖਰੀ ਹਫਤੇ ਜਿਹੜੇ ਹੈਗੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਮਾਸਕੋ यानी कि रूस ਦੇ ਵਿੱਚ ਜਾ ਰਹੇ ਨੇ। ਤੇ ਇਹ रूस ਦੇ ਵਿੱਚ ਜਾਣ ਦੀ ਵਜ੍ਹਾ ਜਿਹੜੀ ਹੈਗੀ ਹੈ ਇਹ ਰੂਸੀ ਸਦਰ ਪਿਊਟਨ ਨੇ ਜਿਹੜਾ ਹੈਗਾ ਦਾਵਤ ਦਿੱਤੀ ਹੈ, ਤੇ ਉਸ ਦਾਵਤ ਦੇ ਉੱਪਰ ਜਿਹੜੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਉਹ रूस ਦਾ ਦੌਰਾ ਕਰ ਰਹੇ ਨੇ 21 ਤੋਂ ਲੈ ਕੇ 22 ਸਾਲ ਤੋਂ ਬਾਅਦ, ਯਾਨੀ ਕਿ 22 ਸਾਲ ਤੋਂ ਬਾਅਦ ਕਿਸੇ ਵੀ ਪਾਕਿਸਤਾਨ ਦੇ ਵਜ਼ੀਰ ਆਜ਼ਮ ਦਾ ਇਹ ਪਹਿਲਾ ਸਰਕਾਰੀ ਦੌਰਾ ਹੋਏਗਾ, ਕਿਉਂਕਿ ਇਸ ਤੋਂ ਪਹਿਲੇ ਸਨ 1999 ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ ਮਾਸਕੋ ਦਾ ਦੌਰਾ ਕੀਤਾ ਸੀ। ਤੇ ਉਸ ਤੋਂ ਬਾਅਦ ਹੁਣ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਹੈਗੇ ਨੇ ਉਹ रूस ਦਾ ਦੌਰਾ ਕਰ ਰਹੇ ਨੇ। ਜਿੰਨੇ ਕਿ ਮੁਬਸਰੀਨ ਨੇ, ਜਿੰਨੇ ਵੀ ਐਨਾਲਿਸਟ ਨੇ, ਉਹ ਕਹਿ ਰਹੇ ਨੇ, ਰਿਸਰਚਰ ਕਹਿ ਰਹੇ ਨੇ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਇਸ ਬਲਾਕ 'ਚ ਸ਼ਾਮਿਲ ਹੋਣ ਜਾ ਰਿਹਾ ਹੈਗਾ। ਜਿਹੜਾ ਬਲਾਕ ਇਸ ਤਰ੍ਹਾਂ ਬਣ ਰਿਹਾ ਕਿ ਚਾਈਨਾ, ਈਰਾਨ, ਉਸ ਤੋਂ ਬਾਅਦ रूस, ਤੇ ਪਾਕਿਸਤਾਨ ਨੇ रूस ਦਾ ਉਸ ਵੇਲੇ ਦੌਰਾ ਕੀਤਾ ਹੈਗਾ ਜਾਂ ਦੌਰਾ ਕਰਨ ਦੀ ਹਾਮੀ ਭਰੀ ਹੈਗੀ ਹੈ रूस ਦੀ, ਜਦੋਂ ਯੂਕਰੇਨ ਦਾ ਮਸਲਾ ਚੱਲ ਰਿਹਾ ਹੈਗਾ। ਕਿਉਂਕਿ ਯੂਕਰੇਨ ਦੇ ਮਸਲੇ ਦੇ ਹਵਾਲੇ ਨਾਲ, ਯੂਕਰੇਨ ਦੇ ਨਾਲ ਜੰਗ ਦੇ ਹਵਾਲੇ ਦੇ ਨਾਲ रूस ਦੇ ਮੌਕਫ ਦੀ ਹਰ ਕਿਸੇ ਨੇ ਤਰਦੀਦ ਕੀਤੀ ਹੈ, ਹਰ ਕਿਸੇ ਨੇ ਉਹਦੀ ਮੁਖਾਲਫਤ ਕੀਤੀ ਹੈ, ਜਿਹਦੇ ਵਿੱਚ ਅਮਰੀਕਾ ਜਿਹੜਾ ਸਰੇ ਫਹਿਰਿਸਤ ਹੈਗਾ। ਤੇ ਪਿਊਟਨ ਨੇ ਜਿਹੜਾ ਇੱਕ ਸਟੇਟਮੈਂਟ ਵੀ ਦਿੱਤਾ ਸੀ ਕਿ ਅਮਰੀਕਾ ਜਿਹੜਾ ਹੈਗਾ ਯੂਕਰੇਨ ਮਾਮਲੇ ਦੇ ਵਿੱਚ ਸਾਡੀ ਮੁਖਾਲਫਤ ਸਿਰਫ ਇਸ ਵਾਸਤੇ ਕਰ ਰਿਹਾ ਕਿ रूस ਜਿਹੜਾ ਹੈਗਾ ਉਹ ਤਰੱਕੀ ਵੱਲ ਜਿਹੜਾ ਹੈਗਾ ਉਹਨੇ ਕਦਮ ਸ਼ੁਰੂ ਕਰ ਦਿੱਤਾ ਹੈਗਾ। ਜਦੋਂ ਇਹ ਬਿਆਨ ਸਟੇਟਮੈਂਟ ਦਿੱਤਾ ਹੈਗਾ ਤੇ ਬਹੁਤ ਸਾਰੇ ਅਮਰੀਕਾ ਦੀ ਵਜ੍ਹਾ ਤੋਂ ਜਾਂ ਅਮਰੀਕਾ ਦੀ ਪਾਬੰਦੀਆਂ ਤੋਂ ਬਚਣ ਵਾਸਤੇ ਬਹੁਤ ਸਾਰੇ ਮਮਾਲਿਕ ਨੇ ਅਮਰੀਕਾ ਦੀ ਤਾਈਦ ਕੀਤੀ, ਅਮਰੀਕਾ ਦੀ ਹਮਾਇਤ ਕੀਤੀ, ਜਦਕਿ ਜਿਹੜੇ ਰੂਸੀ ਸਦਰ ਹੈਗਾ ਸੀ ਉਹ ਪਿਊਟਨ, ਉਹ ਆਪਣੇ ਮੌਕਫ ਤੇ ਕਾਇਮ ਰਹੇ। ਹੁਣ ਜਦੋਂ ਇਸ ਵੇਲੇ ਕੋਈ ਵੀ रूस ਦੇ ਨਾਲ ਬਾਕੀ ਮਮਾਲਿਕ ਦਾ ਤਣਾਅ ਚੱਲ ਰਿਹਾ ਹੈ ਤੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਜਿਹੜੇ ਹੈਗੇ ਉਹ रूस ਵੱਲ ਜਾ ਰਹੇ ਨੇ, ਤੇ ਇਤੋਂ ਇਹ ਤਾਸੁਰ ਜਾ ਰਿਹਾ ਹੈਗਾ ਕਿ ਪਾਕਿਸਤਾਨ, ਚਾਈਨਾ, रूस, ईरान ਇੱਕ ਅਲੱਗ ਬਲਾਕ ਬਣਨ ਜਾ ਰਿਹਾ ਹੈਗਾ, ਜਦਕਿ ਦੂਸਰਾ ਬਲਾਕ ਜਿਹੜਾ ਹੈਗਾ ਉਹਦੇ ਵਿੱਚ ਅਮਰੀਕਾ ਆ ਜਾਂਦਾ, ਭਾਰਤ ਆ ਜਾਂਦਾ, ਜਿਹੜੇ ਦੂਸਰੇ ਇੰਗਲੈਂਡ ਆ ਜਾਂਦਾ, ਉਹ ਦੂਸਰੇ ਮਮਾਲਿਕ ਸ਼ਾਮਿਲ ਹੈਗੇ ਨੇ। ਲੇਕਿਨ ਕਿਹਾ ਇਹ ਜਾ ਰਿਹਾ ਹੈਗਾ ਕਿ ਜਿਹੜੇ ਸਾਡੇ ਪਾਕਿਸਤਾਨ ਦੇ ਰਿਸਰਚਰ ਹੈਗੇ ਨੇ, ਪਾਕਿਸਤਾਨ ਦੇ ਜਿਹੜੇ ਤਹਿਕੀਕਾਰ ਹੈਗੇ ਨੇ, ਤਹਿਕੀਕ ਕਰਦੇ ਨੇ ਜਿਹੜੇ, ਉਸ ਤੋਂ ਬਾਅਦ ਜਿਹੜੇ ਸਾਡੇ ਫੋਰਨ ਮਿਨਿਸਟਰ ਹੈਗੇ ਉਹਨਾਂ ਨੇ ਬੜਾ ਵਾਜ਼ਿਹ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਬਲਾਕ ਵਿੱਚ ਵੀ ਸ਼ਾਮਲ ਹੋਣ ਨਹੀਂ ਜਾ ਰਹੇ, ਇਹ ਤਾਸੁਰ ਬਿਲਕੁਲ ਗਲਤ ਹੈਗਾ। ਸਾਰੀ ਦੁਨੀਆ ਦੇ ਨਾਲ ਅਸੀਂ ਤਾਲੁਕਾਤ ਬਿਹਤਰ ਕਰਨਾ ਚਾਹ ਰਹੇ ਹਾਂ। ਅਸੀਂ ਚਾਹ ਰਹੇ ਕਿ ਸਾਡਾ ਸਾਊਦੀ ਅਰੇਬੀਆ ਦੇ ਨਾਲ ਵੀ ਤਾਲੁਕ ਅੱਛੇ ਹੋਣ, ਸਾਡੇ रूस ਦੇ ਨਾਲ ਵੀ ਤਾਲੁਕ ਅੱਛੇ ਹੋਣ, ਚਾਈਨਾ ਦੇ ਨਾਲ ਵੀ ਤਾਲੁਕ ਅੱਛੇ ਹੋਣ। ਤੇ ਚਾਈਨਾ ਦੇ ਨਾਲ ਓਲੰਪਿਕਸ, ਬੀਜਿੰਗ ਓਲੰਪਿਕਸ ਦੇ ਵਿੱਚ ਜਾਣ ਲਈ ਅਸੀਂ ਇਸੇ ਲਈ ਹਾਮੀ ਭਰੀ ਸੀ ਤਾਂ ਕਿ ਅਸੀਂ ਦੁਨੀਆ ਨੂੰ ਇੱਕ ਪੈਗਾਮ ਦੇ ਸਕੀਏ ਕਿ ਸਾਡੇ ਚਾਈਨਾ ਨਾਲ ਵੀ ਤਾਲੁਕਾਤ ਬਿਹਤਰ ਨੇ। ਹੁਣ ਅਗਰ ਅਸੀਂ रूस ਜਾ ਰਹੇ ਹਾਂ ਤਾਂ ਇਹਦੇ ਪਿੱਛੇ ਵੀ ਸਭ ਤੋਂ ਵੱਡੀ ਰੀਜ਼ਨ ਇਹ ਹੈਗੀ ਕਿ ਅਸੀਂ ਇਹ ਦੱਸ ਸਕੀਏ ਕਿ रूस ਦੇ ਨਾਲ ਵੀ ਸਾਡੇ ਤਾਲੁਕਾਤ ਕਾਫੀ ਬਿਹਤਰ ਹੈਗੇ ਨੇ। ਅਸੀਂ ਕਿਸੇ ਵੀ ਤਣਾਅ ਦਾ ਜਾਂ ਕਿਸੇ ਵੀ ਇੱਕ ਜਿਹਨੂੰ ਕਹਿੰਦੇ ਫਰੀਕ ਬਣਨ ਦਾ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਤੇ ਅਸੀਂ ਸਾਰੀ ਦੁਨੀਆ ਦੇ ਨਾਲ, ਇਨਕਲੂਡਿੰਗ ਅਮਰੀਕਾ, ਅਸੀਂ ਸਾਰੀ ਦੁਨੀਆ ਦੇ ਜਿੰਨੇ ਵੀ ਵੱਡੀ ਵੱਡੀ ਸੁਪਰ ਪਾਵਰਸ ਹੈਗੇ ਨੇ ਉਹਨਾਂ ਦੇ ਨਾਲ ਅਸੀਂ ਇਹ ਬਿਹਤਰ ਤਾਲੁਕਾਤ ਕਾਇਮ ਕਰਨੇ ਹੈਗੇ ਨੇ। ਹੁਣ ਤੱਕ ਦੀ ਇਤਲਾਤ ਦੇ ਮੁਤਾਬਿਕ ਇਸ ਮਹੀਨੇ, ਯਾਨੀ ਕਿ ਫਰਵਰੀ ਦੇ ਮਹੀਨੇ ਦੇ ਆਖਰੀ ਹਫਤੇ ਜਿਹੜੇ ਪ੍ਰਾਈਮ ਮਿਨਿਸਟਰ ਉਹ रूस ਦੇ ਦੌਰੇ ਤੇ ਜਾ ਰਹੇ ਨੇ। ਤੇ ਕਿਹਾ ਇਹ ਜਾ ਰਿਹਾ ਹੈ ਕਿ रूस ਦੇ ਸਦਰ ਪਿਊਟਨ ਦੀ ਦਾਵਤ ਤੇ ਜਾ ਰਹੇ ਨੇ। ਜੀ ਨਾਸਿਰ, ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ 147 ਯੂਨੀਵਰਸਿਟੀਜ਼ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਨੇ। ਖਾਸ ਕਰਕੇ ਪੰਜਾਬ ਦੇ ਵਿੱਚ 96 ਯੂਨੀਵਰਸਿਟੀ ਨੇ ਤੇ 35 ਤੋਂ 36 ਯੂਨੀਵਰਸਿਟੀ ਜਿਹੜੀਆਂ ਹੈਗੀਆਂ ਸਿੰਧ ਦੇ ਵਿੱਚ ਕਹੀਆਂ ਜਾ ਰਹੀਆਂ ਨੇ। हाँ जी बिल्कुल। HEC ਜਿਹੜਾ ਹਾਇਰ ਐਜੂਕੇਸ਼ਨ ਕਮਿਸ਼ਨ ਹੈਗੀ ਉਹਦੀ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਦੇ ਵਿੱਚ 147 ਯੂਨੀਵਰਸਿਟੀਆਂ ਜਿਹੜੀ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹ ਗੈਰ ਕਾਨੂੰਨੀ ਨੇ, ਉਹ HEC ਤੋਂ ਅਪਰੂਵਡ ਨਹੀਂ ਹੈਗੀਆਂ। ਲੇਕਿਨ ਹਰ ਸਾਲ ਹਜ਼ਾਰਾਂ ਸਟੂਡੈਂਟਸ ਉਹਨਾਂ ਯੂਨੀਵਰਸਿਟੀਆਂ ਤੋਂ ਪਾਸ ਆਊਟ ਹੋ ਕੇ
ਤੇ ਸੁਸਾਇਟੀ 'ਚ ਆ ਰਹੇ ਨੇ, ਯਾਨੀ ਕਿ ਮਾਰਕੀਟ ਵਿੱਚ ਆ ਰਹੇ ਨੇ, ਸਾਦਾ ਲਫ਼ਾਜ਼ 'ਚ ਇਹ ਕਹਾਂਗੇ। ਤੇ ਇੱਕ ਜਿਹੜੀ 96 ਯੂਨੀਵਰਸਿਟੀਜ਼ ਨੇ ਗੈਰ ਕਾਨੂੰਨੀ, ਉਹ ਪਾਕਿਸਤਾਨ ਦੇ ਵਿੱਚ ਦੇ ਸਭ ਤੋਂ ਵੱਡੇ ਸੂਬਾ ਪੰਜਾਬ ਦੇ ਵਿੱਚ ਨੇ। ਉਸ ਤੋਂ ਬਾਅਦ 35 ਯੂਨੀਵਰਸਿਟੀਆਂ ਸਿੰਧ ਦੇ ਵਿੱਚ ਨੇ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਯੂਨੀਵਰਸਿਟੀਆਂ ਕਰਾਚੀ 'ਚ ਦੱਸੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ 11 ਯੂਨੀਵਰਸਿਟੀਆਂ ਜਿਹੜੀਆਂ ਉਹ KPK ਦੇ ਵਿੱਚ ਨੇ, 3 ਜਿਹੜੀਆਂ ਉਹ ਕਸ਼ਮੀਰ ਦੇ ਵਿੱਚ ਨੇ, 2 ਜਿਹੜੀਆਂ ਨੇ ਉਹ ਇਸਲਾਮਾਬਾਦ ਦੇ ਵਿੱਚ ਨੇ। ਤੇ ਕਿਹਾ ਇਹ ਜਾ ਰਿਹਾ ਕਿ ਹਾਇਰ ਐਜੂਕੇਸ਼ਨ ਕਮਿਸ਼ਨ ਨੇ ਕਿਹਾ ਕਿ ਅਸੀਂ ਤੇ ਇੱਕ ਫਹਿਰਿਸਤ ਜਾਰੀ ਕਰ ਦਿੱਤੀ ਸੀ, ਤੇ ਉਹ ਫਹਿਰਿਸਤ ਜਿਹੜਾ ਹੈਗਾ ਉਹ ਅਸੀਂ ਮੀਡੀਆ ਦੇ ਵੀ ਪਬਲਿਸ਼ ਕਰ ਦਿੱਤੀ ਸੀ ਕਿ ਇਹ ਯੂਨੀਵਰਸਿਟੀਜ਼ ਨੇ, ਇਹ ਉਹਨਾਂ ਦੇ ਨਾਮ ਨੇ। ਤੇ ਇਸ ਨਾਮ ਤੋਂ ਬਾਅਦ ਕੋਈ ਵੀ ਜਿਹੜੇ ਤਾਲਿਬਾਤ ਨੇ, ਜਿਹੜੇ ਸਟੂਡੈਂਟਸ ਨੇ, ਉਹ ਇਹਨਾਂ ਯੂਨੀਵਰਸਿਟੀਆਂ 'ਚ ਦਾਖਲੇ ਨਾ ਲੈਣ। ਲੇਕਿਨ ਕਿਆ ਸਿਰਫ ਇਹ ਅਮਲ ਬਿਲਕੁਲ ਠੀਕ ਸੀ ਕਿ ਤੁਸੀਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਔਰ ਉਸ ਨੋਟੀਫਿਕੇਸ਼ਨ ਦੇ ਜ਼ਰੀਏ ਲੋਕਾਂ ਨੂੰ ਆਗਾਹ ਕਰ ਦਿੱਤਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਤੁਸੀਂ ਦਾਖਲਾ ਨਾ ਲਵੋ, ਜਾਂ ਇਹ ਯੂਨੀਵਰਸਿਟੀ ਜਿਹੜੀ ਉਹ HEC ਤੋਂ ਅਪਰੂਵਡ ਨਹੀਂ ਹੈਗੀ। ਹਾਇਰ ਐਜੂਕੇਸ਼ਨ ਕਮਿਸ਼ਨ ਨੇ ਇਸ ਤੋਂ ਇਲਾਵਾ ਕਿਹੜਾ ਸਟੈਪ ਲਿਆ ਹੈਗਾ? ਕਿਉਂਕਿ ਤਾਲਿਬਾਤ ਜਿਹੜੇ ਹੈਗੇ ਨੇ ਉਹ ਇਹਨਾਂ ਯੂਨੀਵਰਸਿਟੀਆਂ 'ਚ ਕਿਉਂ ਜਾਣਗੇ? ਮੋਸਟਲੀ ਉਹ ਲੋਕ ਜਾਣਗੇ ਜਿਨ੍ਹਾਂ ਲੋਕਾਂ ਨੂੰ ਸਿਰਫ ਡਿਗਰੀ ਚਾਹੀਦੀ ਹੈਗੀ ਆ, ਜਿਨ੍ਹਾਂ ਨੇ ਸਿੱਖਣਾ ਹੈਗਾ, ਜਿਨ੍ਹਾਂ ਨੇ ਐਜੂਕੇਸ਼ਨ ਹਾਸਲ ਕਰਨੀ ਹੈਗੀ ਹੈ, ਜਿਨ੍ਹਾਂ ਨੇ ਪ੍ਰੋਪਰ ਕਥਾਰਸਿਸ ਕਰਨਾ ਹੈਗਾ, ਥੀਸਿਸ ਕਰਨੇ ਹੈਗੇ, ਰਿਸਰਚ ਕਰਨੇ ਹੈਗੇ, ਉਹ ਤੇ ਗਵਰਨਮੈਂਟ ਯੂਨੀਵਰਸਿਟੀਆਂ ਜਿਹੜੀਆਂ ਅਪਰੂਵਡ ਯੂਨੀਵਰਸਿਟੀਆਂ, ਜਿਹੜੀ ਕੰਪੀਟੀਸ਼ਨ ਵਾਲੀ ਯੂਨੀਵਰਸਿਟੀਆਂ, ਉਹਨਾਂ 'ਚ ਜਾਣਗੇ। ਇਹ ਯੂਨੀਵਰਸਿਟੀਆਂ ਜਿਹੜੀਆਂ 5-5 ਮਰਲੇ ਦੇ ਘਰ ਦੇ ਵਿੱਚ ਬਣੀਆਂ ਹੈਗੀਆਂ, ਇਹ ਯੂਨੀਵਰਸਿਟੀਆਂ 'ਚ ਕੌਣ ਜਾਂਦਾ ਹੈਗਾ? ਇਹਨਾਂ ਯੂਨੀਵਰਸਿਟੀ 'ਚ ਓਬਵੀਅਸਲੀ ਉਹ ਲੋਕ ਜਾਂਦੇ ਨੇ ਜਿਨ੍ਹਾਂ ਨੂੰ ਸਿਰਫ ਡਿਗਰੀ ਚਾਹੀਦੀ ਹੈ, ਇੱਕ ਪੇਪਰ ਦੇ ਤੌਰ 'ਤੇ, ਜਿਹਨਾਂ ਨੂੰ ਡਿਗਰੀ ਯੂਜ਼ ਕਰਨੀ ਹੈਗੀ, ਇਸਤੇਮਾਲ ਕਰਨੀ ਹੈਗੀ ਆਪਣੇ ਕਿਸੇ ਵੀ ਮਕਸਦ ਹਾਸਲ ਕਰਨ ਵਾਸਤੇ, ਬਾਹਰ ਜਾਣ ਵਾਸਤੇ। ਮੋਸਟਲੀ ਸਟੂਡੈਂਟਸ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੀ ਡਿਗਰੀਆਂ ਲੈ ਕੇ ਬਾਹਰ ਅਪਲਾਈ ਕਰ ਦਿੰਦੇ ਕਿ ਅਸੀਂ ਬਾਹਰ ਚੱਲ ਜਾਵਾਂਗੇ ਐਜੂਕੇਸ਼ਨ ਦੇ ਵੀਜ਼ੇ ਦੇ ਉੱਪਰ, ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਫਿਰ ਤਾਂ ਕੰਮ ਸ਼ਮ ਕਰਨਾ ਸ਼ੁਰੂ ਕਰ ਦਾਂਗੇ। ਤੇ ਹਾਇਰ ਐਜੂਕੇਸ਼ਨ ਕਮਿਸ਼ਨ ਨੇ ਸਿਰਫ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨਾਸਿਰ ਜੀ, ਕੌਣ ਲੋਕ ਨੇ ਜੋ ਇਹਨਾਂ ਯੂਨੀਵਰਸਿਟੀਜ਼ ਨੂੰ ਰਨ ਕਰ ਰਹੇ ਨੇ ਤੇ ਸਰਕਾਰ ਅਜੇ ਤੱਕ ਇਹਨਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਕਰ ਰਹੀ? ਅਗਰ ਹਾਂਜੀ, ਓਬਵੀਅਸਲੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਇਹ ਬਿਲਕੁਲ ਸਹੀ ਸਵਾਲ ਹੈ ਕਿ ਇਹ ਕੌਣ ਲੋਕ ਨੇ। ਇਹ ਲੋਕ ਵਾਕਈ ਬਹੁਤ ਮਜ਼ਬੂਤ ਹੋਣਗੇ ਕਿ ਇਹਨਾਂ ਲੋਕਾਂ ਦੀ ਜਿਹੜੀ ਪੂਰੀ ਯੂਨੀਵਰਸਿਟੀ ਚਲਾ ਰਹੇ ਨੇ, ਬੱਚਿਆਂ ਨੂੰ ਪਾਸ ਕਰ ਰਹੇ ਨੇ। ਤੇ ਕਿਹਾ ਇਹ ਜਾ ਰਿਹਾ ਕਿ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਕੋਰਸਿਸ ਕਰਵਾਏ ਜਾਂਦੇ ਨੇ ਉਹਦੇ ਵਿੱਚ ਜ਼ਿਆਦਾ ਫੈਕਲਟੀ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਇਹ ਜ਼ਿਆਦਾ ਇਹਦੇ ਉੱਪਰ ਜਿਹੜਾ ਉਹ ਪੈਸਾ ਲੱਗਣ ਦੀ ਵੀ ਲੋੜ ਨਹੀਂ ਹੈਗੀ, ਯਾਨੀ ਕਿ ਨਾ ਲੈਬ ਬਣਾਉਣ ਦੀ ਲੋੜ ਹੈ, ਨਾ ਗਰਾਊਂਡ ਬਣਾਉਣ ਦੀ ਲੋੜ ਹੈ। ਤੁਸੀਂ ਇੱਕ ਛੋਟਾ ਜਿਹਾ ਘਰ ਦੇ ਵਿੱਚ ਇੱਕ ਯੂਨੀਵਰਸਿਟੀ ਬਣਾਈ ਤੇ ਬੱਚਿਆਂ ਨੂੰ ਦੱਸ ਦਿੱਤਾ ਕਿ ਤੁਸੀਂ ਘਰ ਬੈਠੇ ਰਹੋ, ਸਕੂਨ ਦੇ ਨਾਲ ਤੁਹਾਨੂੰ ਜਿਹੜਾ ਘਰ ਬੈਠੇ ਡਿਗਰੀ ਮਿਲ ਜੇਗੀ, ਇਸ ਤਰੀਕ ਨੂੰ ਆ ਕੇ ਜਾਂ ਇਸ ਡੇਟ ਨੂੰ ਆ ਕੇ ਤੁਸੀਂ ਪੇਪਰ ਦੇ ਦਿਓ। ਅਗਰ ਤੁਹਾਡੀ ਕਲਾਸ ਹੋਣੀ ਵੀ ਹੈਗੀ ਤੇ ਤੁਸੀਂ ਸੈਚਰਡੇ ਨੂੰ ਜਾਂ ਸੰਡੇ ਨੂੰ ਆ ਕੇ ਕਲਾਸ ਵੀ ਲੈ ਲਿਓ। ਤੇ ਇਹਦੇ ਵਿੱਚ ਮੋਸਟਲੀ ਮੈਨੇਜਮੈਂਟ ਦੀਆਂ ਕਲਾਸਾਂ ਹੁੰਦੀਆਂ ਨੇ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀਆਂ, ਮੈਨੇਜਮੈਂਟ ਦੀਆਂ ਜਿਹੜੀਆਂ ਡਿਗਰੀਆਂ ਆਫਰ ਕੀਤੀਆਂ ਜਾਂਦੀਆਂ, ਕਿਉਂਕਿ ਇਹਦੇ ਉੱਪਰ ਜ਼ਿਆਦਾ ਮਿਹਨਤ ਨਹੀਂ ਹੁੰਦੀ ਹੈਗੀ। ਤੇ ਇਹਦੇ ਉੱਪਰ ਨਾ ਤੁਸੀਂ ਫਿਜ਼ਿਕਸ, ਕੈਮਿਸਟਰੀ, ਬਾਇਓ ਜਾਂ ਮੈਥਸ ਕਮਿਊਨੀਕੇਸ਼ਨ ਜਾਂ ਬਾਕੀ ਜਿਹੜੀ ਡਿਗਰੀਜ਼ ਹੈਗੀਆਂ ਉਹ ਆਫਰ ਨਹੀਂ ਕੀਤੀਆਂ ਜਾਂਦੀਆਂ, ਸਿਰਫ ਇਹ ਕੀਤੀ ਨੇ। ਹੁਣ ਇਹ ਲੋਕ ਕੌਣ ਹੈਗੇ ਨੇ? ਇਹ ਲੋਕ ਮੋਸਟਲੀ ਉਹੀ ਹੋਣਗੇ ਜਿਹੜੇ ਪਾਵਰਫੁਲ ਹੋਣਗੇ, ਜਿਹੜੇ ਇਸ ਸੈਟਅਪ ਨੂੰ ਰਨ ਕਰ ਰਹੇ ਹੋਣਗੇ, ਜਿਹੜੇ ਮੀਡੀਆ ਦੇ ਵਿੱਚ ਆਪਣੀ ਯੂਨੀਵਰਸਿਟੀ ਦਾ ਨਾਮ ਨਹੀਂ ਆਉਣ ਦੇਣਗੇ, ਜਿਹੜਾ ਅਖਬਾਰ ਦੇ ਵਿੱਚ, ਨਿਊਜ਼ਪੇਪਰ ਦੇ ਵਿੱਚ, ਉਸ ਤੋਂ ਬਾਅਦ ਮੀਡੀਆ ਚੈਨਲਸ ਦੇ ਉੱਤੇ ਆਪਣਾ ਨਾਮ ਜਿਹੜਾ ਜ਼ਾਹਰ ਨਹੀਂ ਹੋਣ ਦੇਣਗੇ। ਇਹ ਯੂਨੀਵਰਸਿਟੀ ਦੇ ਲੋਕ ਜਿਹੜੇ ਹੈਗੇ ਮੋਸਟਲੀ ਸਰਮਾਇਆਦਾਰ ਹੋਣਗੇ, ਪਾਵਰਫੁਲ ਲੋਕ ਹੋਣਗੇ। ਇਸ ਵਜ੍ਹਾ ਤੋਂ ਹਾਲੇ ਤੱਕ 147 ਯੂਨੀਵਰਸਿਟੀਆਂ ਨੂੰ ਨਾ ਤਾਂ ਬੰਦ ਕੀਤਾ ਗਿਆ ਹੈਗਾ, ਸਿਰਫ ਬੈਨ ਕੀਤਾ ਗਿਆ, ਇਲੀਗਲ ਕਿਹਾ ਗਿਆ ਕਿ ਇਹ ਇਲੀਗਲ ਹੈਗੀਆਂ ਨੇ। ਲੇਕਿਨ ਇਹਨਾਂ ਦੇ ਖਿਲਾਫ ਕੋਈ ਐਸੀ ਕਾਰਵਾਈ ਨਹੀਂ ਹੋਈ ਜਿਹਦੇ ਵਿੱਚ ਉਹਨਾਂ ਨੂੰ ਕੋਈ ਸੀਲ ਕੀਤਾ ਜਾਵੇ ਜਾਂ ਉਹਨਾਂ ਡਿਗਰੀਆਂ ਨੂੰ ਮਨਸੂਖ ਕੀਤਾ ਜਾਵੇ ਜਾਂ ਉਹਨਾਂ ਨੂੰ ਨੋਮੀਨੇਟ ਕੀਤਾ ਜਾਵੇ। ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਹੈਗੀ। ਜੀ, ਕਿਹਾ ਜਾ ਰਿਹਾ ਕਿ ਪਾਕਿਸਤਾਨ ਵਿੱਚ ਅਹਿਮਦੀਆ ਫਿਰਕੇ ਦੀਆਂ 45 ਕਬਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਕਿ ਤੋੜਿਆ ਗਿਆ, ਭੰਨਿਆ ਗਿਆ ਤੇ ਜੋ ਬਾਕਸਿਸ ਵਿੱਚ ਪਾ ਕੇ ਲਾਸ਼ਾਂ ਰੱਖੀਆਂ ਗਈਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਸੋ ਇਹ ਮੰਦਭਾਗੀ ਘਟਨਾ ਕਿਉਂ ਵਾਪਰੀ ਹੈ? ਅਹਿਮਦੀਆ ਹੀ ਫਿਰਕੇ ਦੇ ਨਾਲ ਕਿਉਂ ਪਾਕਿਸਤਾਨ ਦੇ ਵਿੱਚ ਜਿਹੜਾ ਆਪਾਂ ਕਹਿ ਲਈਏ ਜਾਤੀ ਹੁੰਦੀ ਹੈ? ਹਾਂਜੀ, ਜ਼ਿਲ੍ਹਾ ਹਾਫਜ਼ਾਬਾਦ ਤੇ ਉਹਦੇ ਕੋਲ ਇੱਕ ਪਿੰਡ ਹੈਗਾ ਪ੍ਰੇਮਕੋਟ। ਇਹ ਪ੍ਰੇਮਕੋਟ ਦਾ ਵਾਕਿਆ ਹੈ। ਇਸ ਪ੍ਰੇਮਕੋਟ ਦੇ ਗਾঁव ਦੇ ਵਿੱਚ ਬੜਾ ਪੁਰਅਮਨ ਤੇ ਬੜਾ ਪੁਰਸਕੂਨ ਗਾँव ਸੀ, ਲੇਕਿਨ ਅਚਾਨਕ ਇੱਥੇ ਜਿਹੜਾ ਉਹ ਇਸ ਤਰ੍ਹਾਂ ਦਾ ਇੱਕ ਤਣਾਅ ਹੋਇਆ, ਕੋਈ ਇਸ ਤਰ੍ਹਾਂ ਦਾ ਜਿਹੜੀ ਇੱਕ ਅਫਸੋਸਨਾਕ ਖਬਰ ਆਈ ਹੈਗੀ ਹੈ। ਲੇਕਿਨ ਇਸ ਤਰ੍ਹਾਂ ਨਹੀਂ ਸੀ ਹੈਗਾ ਪ੍ਰੇਮਕੋਟ ਦੇ, ਜਿਹੜੀ ਕਿ ਮੀਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਫੇਕ ਖਬਰਾਂ ਚੱਲ ਰਹੀਆਂ ਨੇ। ਲੇਕਿਨ ਅਗਰ ਮੈਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਜਿਹੜੀ ਹੁਣ ਤੱਕ ਰਿਪੋਰਟਸ ਮਿਲੀਆਂ ਹੈਗੀਆਂ ਨੇ ਹਾਫਜ਼ਾਬਾਦੋਂ, ਜਾਂ ਹੁਣ ਤੱਕ ਜਿਹੜੀ ਅਪਡੇਟਸ ਮਿਲੀ ਹੈਗੀ ਉਹਦੇ ਵਿੱਚ ਉਹ ਅਪਡੇਟ ਇਹ ਹੈਗੀ ਹੈ ਕਿ ਇਹਦਾ ਥੋੜਾ ਅਸੀਂ ਬੈਕਗਰਾਉਂਡ ਚੈੱਕ ਕਰ ਲੈਂਦੇ ਹਾਂ ਕਿ ਪ੍ਰੇਮਕੋਟ ਇੱਕ ਐਸਾ ਪਿੰਡ ਹੈਗਾ ਜਿਸ ਪਿੰਡ ਦੇ ਵਿੱਚ ਮੁਸਲਮਾਨ ਤੇ ਅਹਿਮਦੀ ਇਕੱਠੇ ਰਹਿ ਰਹੇ ਸੀ ਤੇ ਇੱਕ ਅਰਸੇ ਤੋਂ ਰਹਿ ਰਹੇ ਸੀ। 1974 ਤੋਂ ਇਹ ਕਬਰਸਤਾਨ ਵੀ ਮੌਜੂਦ ਸੀ, ਇਹ ਗਾँव ਵੀ ਮੌਜੂਦ ਆ। 1974 ਤੋਂ ਨਿਜ਼ਾਮ ਚੱਲਦਾ ਆ ਰਿਹਾ ਹੈਗਾ। ਹਾਲਾਂਕਿ 1974 ਤੋਂ ਬਾਅਦ ਭੱਟੋ ਦੇ ਦੌਰ ਦੇ ਵਿੱਚ, ਜ਼ੁਲਫਕਾਰ ਅਲੀ ਭੱਟੋ ਦੇ ਦੌਰ 'ਚ ਜਦੋਂ ਅਹਿਮਦੀਆਂ ਨੂੰ ਗੈਰ ਮੁਸਲਿਮ ਕਰਾਰ ਦੇ ਦਿੱਤਾ ਗਿਆ, ਫਿਰ ਵੀ ਇਸ ਪਿੰਡ ਦੇ ਵਿੱਚ ਕੋਈ ਹੰਗਾਮਾ ਨਹੀਂ ਹੋਇਆ। ਹਾਲਾਂਕਿ ਦੂਸਰੇ ਸ਼ਹਿਰਾਂ ਦੇ ਵਿੱਚ, ਦੂਸਰੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਕੱਢਿਆ ਗਿਆ। ਅਹਿਮਦੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਇੱਕ ਮਖਸੂਸ ਇਲਾਕੇ 'ਚ ਚਲੇ ਜਾਓ,
ਸਾਡੇ ਇੱਥੇ ਇੱਕ ਮਖਸੂਸ ਇਲਾਕਾ ਹੈਗਾ, ਉਹਨੂੰ ਰਬੂਆ ਕਹਿੰਦੇ ਹੈਗੇ, ਚਨਿਓਟ ਕਹਿੰਦੇ ਹੈਗੇ, ਜਿੱਥੇ ਪੂਰੀ ਅਹਿਮਦੀ ਕਮਿਊਨਿਟੀ ਜਿਹੜੀ ਹੈਗੀ ਉੱਥੇ ਰਹਿ ਰਹੀ। ਉਹਨਾਂ ਦੇ ਹਸਪਤਾਲ ਨੇ, ਉਹਨਾਂ ਦੇ ਕਬਰਸਤਾਨ ਨੇ, ਉਹਨਾਂ ਦੇ ਉਸ ਤੋਂ ਬਾਅਦ ਯੂਨੀਵਰਸਿਟੀਜ਼ ਨੇ ਉੱਥੇ ਉਹਨਾਂ ਦੀਆਂ, ਮਤਲਬ ਇੱਕ ਸੈਪਰੇਟ ਜਗ੍ਹਾ ਤੇ ਰਹਿ ਰਹੇ ਹੈਗੇ। ਅਸਲ 'ਚ ਨਾ ਇੱਕ ਛੋਟਾ ਜਿਹਾ ਕਨਫਲਿਕਟ ਹੈਗਾ, ਇਹਨੂੰ ਮੈਂ ਛੋਟਾ ਜਿਹਾ ਇਸ ਲਈ ਕਹਿ ਰਿਹਾ ਇਸ ਕਨਫਲਿਕਟ ਨੂੰ ਕਿ ਇਹਨੂੰ ਸਿਰਫ ਸਮਝਣ ਦੀ ਜ਼ਰੂਰਤ ਹੈਗੀ ਹੈ। ਅਹਿਮਦੀਆਂ ਦਾ ਤੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਕਨਫਲਿਕਟ ਜਿਹੜਾ ਹੈਗਾ ਇਹ ਵੇ ਕਿ ਸਾਡੇ ਆਇਨ ਦੇ ਮੁਤਾਬਿਕ ਇਹਨਾਂ ਨੂੰ ਗੈਰ ਮੁਸਲਿਮ ਡਿਕਲੇਅਰ ਕਰ ਦਿੱਤਾ ਗਿਆ ਹੈਗਾ, ਇਹਨਾਂ ਨੂੰ ਮਿਨੋਰਿਟੀ ਡਿਕਲੇਅਰ ਕਰ ਦਿੱਤਾ ਗਿਆ ਹੈਗਾ, ਜਦਕਿ ਅਹਿਮਦੀ ਜਿਹੜੇ ਹੈਗੇ ਨੇ ਉਹ ਆਪਣੇ ਆਪ ਨੂੰ ਮਿਨੋਰਿਟੀ ਮੰਨ ਤੇ ਲੈਂਦੇ ਆ, ਲੇਕਿਨ ਉਹ ਮੁਸਲਮਾਨਾਂ ਵਾਲਾ ਜਦੋਂ ਐਕਟ ਕਰਦੇ ਆ ਨਾ, ਫਿਰ ਉਹ ਮੁਸਲਮਾਨ ਜਿਹੜਾ ਤਬਕਾ ਹੈਗਾ ਉਹ ਉਹਦਾ ਰਿਐਕਸ਼ਨ ਕਰਦਾ ਹੈਗਾ ਕਿ ਤੁਸੀਂ ਮੁਸਲਿਮ ਨਹੀਂ ਹੈਗੇ, ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਆ। ਕਿਉਂਕਿ ਇਸ ਵਾਕਿਏ ਦੇ ਪਿੱਛੇ ਵੀ ਇਸ ਤਰ੍ਹਾਂ ਹੀ ਹੈ। ਜਦੋਂ ਉਹ ਉੱਥੇ 47 ਕਬਰਸਤਾਨ ਤਾਂ ਸੇਮ ਹੀ ਸੀ, ਉਹ ਲੇਕਿਨ ਮਖਸੂਸ ਕੀਤੀ ਗਈ ਸੀ ਇੱਕ ਜਗ੍ਹਾ ਕਿ ਇਹ ਕਬਰਾਂ ਜਿਹੜੀਆਂ ਅਹਿਮਦੀਆਂ ਦੀਆਂ ਕਬਰਾਂ ਹੈਗੀਆਂ ਤੇ ਇਹ ਕਬਰਾਂ ਜਿਹੜੀਆਂ ਹੈਗੀਆਂ ਮੁਸਲਮਾਨਾਂ ਦੀ ਕਬਰਾਂ ਹੈਗੀਆਂ ਨੇ। ਹੁਣ ਅਹਿਮਦੀਆਂ ਨੂੰ ਪਹਿਚਾਨਣ ਦਾ ਜਿਹੜਾ ਤਰੀਕਾਕਾਰ ਹੈਗਾ ਉਹ ਤੇ ਤੁਸੀਂ ਲੱਭ ਹੀ ਨਹੀਂ ਸਕਦੇ ਹੈਗੇ, ਕਿਉਂਕਿ ਉਹ ਵੀ ਕਲਮਾ ਵੀ ਇਹੀ ਪੜ੍ਹਦੇ ਹੈਗੇ ਨੇ, ਉਸ ਤੋਂ ਬਾਅਦ ਉਹਨਾਂ ਨੇ ਪਹਿਨਾਵਾ ਵੀ ਉਹਨਾਂ ਦਾ ਉਹੀ ਹੈ, ਸ਼ਕਲੋ ਸੂਰਤ ਵੀ ਉਹੀ ਹੈ, ਸਾਰਾ ਕੁਝ ਹੀ ਉਹ ਹੈਗਾ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀਆਂ ਕਬਰਾਂ ਦੇ ਉੱਪਰ ਜਿਹੜੇ ਅਰਬੀ ਤੇ ਕਲਮਾਤ ਹੈਗੇ ਸੀ ਉਹ ਲਿਖੇ ਹੈਗੇ ਸੀ, ਜਿਹਨੂੰ ਅਸੀਂ ਕਤਬਾ ਕਹਿੰਦੇ ਹੈਗੇ ਨੇ, ਜਿਹੜਾ ਅਸੀਂ ਲਿਖ ਕੇ ਲਗਾਉਂਦੇ ਨੇ ਨਾਮ, ਉਸ ਤੋਂ ਬਾਅਦ ਉੱਤੇ ਕਲਮਾ ਲਿਖਿਆ ਹੁੰਦਾ। ਜਦੋਂ ਵੀ ਕੋਈ ਮੁਸਲਮਾਨ ਦੀ ਡੈਥ ਹੁੰਦੀ ਹੈਗੀ ਆਪਣਾ ਨਾਮ ਲਿਖਦੇ, ਉੱਪਰ ਕਲਮਾ ਲਿਖਦੇ ਨੇ, ਯਾ ਅੱਲਾ ਯਾ ਮੁਹੰਮਦ ਲਿਖਤਾ ਜਾਂ ਕਲਮਾ ਲਿਖ ਦਿੱਤਾ ਹੈਗਾ। ਉਹਨਾਂ ਨੇ ਵੀ ਇਹੀ ਕਲਮਾਤ ਲਿਖੇ ਸੀ ਆਪਣੀਆਂ ਕਬਰਾਂ ਦੇ ਉੱਪਰ। ਤੇ ਉਸੇ ਪਿੰਡ ਦੇ ਇੱਕ ਦਰਖਾਸਤ ਗੁਜ਼ਾਰ ਨੇ ਇਸ ਮਸਲੇ ਨੂੰ ਚੁੱਕਿਆ, ਯਾਨੀ ਕਿ ਇਹਨੂੰ ਮਸਲੇ ਨਹੀਂ ਕਹਾਂਗੇ, ਉਹਨੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਤਕਰੀਬਕਾਰੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨੇ ਇੱਕ ਰਿਟ ਦਾਇਰ ਕੀਤੀ ਇਹ ਥਾਣੇ ਜਾ ਕੇ। ਉਹਨੇ ਕਿਹਾ ਕਿ ਜਨਾਬ ਇਹ ਜਿਹੜੇ ਅਹਿਮਦੀ ਹੈਗੇ ਨੇ ਇਹ ਸਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦਾ ਰੂਪ ਧਾਰ ਕੇ ਰਹਿੰਦੇ ਪਏ ਨੇ, ਇਹ ਮੁਸਲਮਾਨ ਆਪਣੇ ਆਪ ਨੂੰ ਸ਼ੋਅ ਕਰਦੇ ਹੈਗੇ ਨੇ, ਇਹਨਾਂ ਨੇ ਆਪਣੀਆਂ ਕਬਰਾਂ ਉੱਤੇ ਜਿਹੜੇ ਹੈਗੇ ਮੁਸਲਮਾਨਾਂ ਦੇ ਕਲਮਾਤ ਲਿਖੇ ਹੈਗੇ ਨੇ, ਤੇ ਇਹਨਾਂ ਨੂੰ ਕਹੋਗੇ ਇਹ ਹਟਾਇਆ ਜਾਵੇ। ਤੇ ਉਹ ਜਿਹੜੇ ਉਸ ਇਲਾਕੇ ਦਾ DPO ਸੀ ਉਹਨੇ ਕਿਹਾ ਕਿ ਬਜਾਏ ਇਸ ਤੇ ਕਿ ਇੰਤਸ਼ਾਰ ਪੈਦਾ ਹੋਵੇ, ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਬੁਲਾਇਆ, ਉਹਨਾਂ ਨੇ ਅਹਿਮਦੀਆਂ ਨੂੰ ਵੀ ਬੁਲਾਇਆ, ਮੁਸਲਮਾਨਾਂ ਨੂੰ ਬੁਲਾਇਆ। ਉਹਨਾਂ ਨੇ ਕਿਹਾ ਦੇਖੋ ਇੱਥੇ ਬੈਠ ਕੇ ਡਿਸਾਈਡ ਕਰ ਲਓ, ਅਦਾਲਤ ਤੱਕ ਨਾ ਜਾਓ, ਅਦਾਲਤ 'ਚ ਪਹਿਲੇ ਬਹੁਤ ਜ਼ਿਆਦਾ ਕੇਸਿਸ ਲੱਗੇ ਹੋਏ ਨੇ ਤੇ ਲੜਾਈ ਝਗੜਾ ਕਰਨ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਸੰਨ 74 ਤੋਂ ਰਹਿ ਰਹੇ ਹੈਗੇ ਹੋ, ਤਕਰੀਬਨ ਤੁਹਾਨੂੰ 50 ਸਾਲ ਹੋ ਗਏ ਇੱਥੇ ਰਹਿੰਦੇ ਹੋਏ, ਤੇ 50 ਸਾਲ ਤੋਂ ਜ਼ਾਇਦ ਅਰਸੇ 'ਚ ਤੁਹਾਡਾ ਅੱਜ ਤੱਕ ਕੋਈ ਮਸਲਾ ਨਹੀਂ ਬਣਿਆ ਹੈਗਾ, ਤੇ ਹੁਣ ਵੀ ਮਸਲਾ ਨਹੀਂ ਬਣਨਾ ਚਾਹੀਦਾ, ਤੁਸੀਂ ਇਹਨੂੰ ਬੈਠ ਕੇ ਹੱਲ ਕਰ ਲਓ। ਫਿਰ ਉੱਥੇ ਬੈਠ ਕੇ ਇਹ ਡਿਸਾਈਡ ਹੋਇਆ ਕਿ ਜਿਹੜੇ ਅਹਿਮਦੀਆਂ ਨੇ ਆਪਣੇ ਘਰਾਂ ਦੇ ਉੱਪਰ ਕਤਬੇ ਲਗਾਏ ਹੋਏ ਨੇ ਮੁਸਲਮਾਨਾਂ ਦੇ ਨਾਮ ਤੇ, ਜਾਂ ਉਹਨਾਂ ਨੂੰ ਕਲਮੇ ਲਿਖੇ ਹੋਏ ਨੇ, ਜਾਂ ਜਿਹੜੇ ਮੁਬਾਰਕ ਚੀਜ਼ਾਂ ਲਿਖੀਆਂ, ਮੁਬਾਰਕ ਨਾਮ ਲਿਖੇ ਹੋਏ ਨੇ ਅੱਲਾ ਰਸੂਲ ਦੇ, ਉਹ ਕਹਿੰਦੇ ਸੀ ਉਤਾਰ ਦੇਵਾਂਗੇ। ਉਹ ਫਿਰ ਇਸ ਤਰ੍ਹਾਂ ਹੀ ਹੋਇਆ, 6 ਦਿਨ ਦਾ ਟਾਈਮ ਦਿੱਤਾ ਗਿਆ। 6 ਦਿਨ ਦੇ ਵਿੱਚ ਉਹਨਾਂ ਨੇ ਆਪਣੇ ਘਰਾਂ ਦੇ ਉੱਤੋਂ ਉਹ ਸਾਰੇ ਕਲਮਾਤ ਲਾ ਦਿੱਤੇ ਜਿਹੜੇ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਦੇ ਉੱਪਰ ਲੱਗੇ ਹੈਗੇ ਸੀ, ਲੇਕਿਨ ਕਬਰਸਤਾਨ 'ਚੋਂ ਕਿਸੇ ਨੇ ਨਹੀਂ ਲਾਇਆ ਹੈਗਾ। ਫਿਰ ਉਸ ਤੋਂ ਬਾਅਦ ਉਹ ਫਿਰ ਦਰਖਾਸਤ ਗੁਜ਼ਾਰ ਜਿਹੜਾ ਹੈਗਾ ਸੀ ਉਹ ਫਿਰ ਉੱਥੇ ਗਿਆ ਹੈਗਾ, ਉੱਥੇ ਜਾ ਕੇ ਉਹਨੇ ਫਿਰ DPO ਨੂੰ ਜਾ ਕੇ ਕਿਹਾ ਕਿ ਜਨਾਬ ਇਸ ਤਰ੍ਹਾਂ ਮਸਲਾ ਵਾ। ਉਹਨੇ ਫਿਰ ਥ੍ਰੈਡ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜਾ ਇਹਤਜਾਜ ਕਰਾਂਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਹੰਗਾਮੇ ਕਰਾਂਗੇ, ਹਾਲਾਤ ਖਰਾਬ ਕਰਾਂਗੇ। ਯਾਨੀ ਕਿ ਉਹਦੇ ਨਾਲ ਤੁਹਾਨੂੰ ਪਤਾ ਮਜ਼ਹਬ ਦੇ ਨਾਮ ਦੇ ਨਾਲ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹੁੰਦੇ ਹੈਗੇ ਨੇ। ਤੇ ਜਦੋਂ ਬਹੁਤ ਸਾਰੇ ਲੋਕਾਂ ਨੇ ਜਾ ਕੇ ਪ੍ਰੈਸ਼ਰ ਪਾਇਆ ਤੇ ਫਿਰ DPO ਨੇ ਪੁਲਿਸ ਨੂੰ ਜਿਹੜਾ ਹਦਾਇਤ ਕੀਤੀ, ਔਰ ਹਦਾਇਤ ਕਰਕੇ ਕਿਹਾ ਕਿ ਤੁਸੀਂ ਉਹਨਾਂ ਕਬਰਾਂ ਦੇ ਜਿਹੜੇ ਕਤਬੇ ਹੈਗੇ ਉਹਨਾਂ ਨੂੰ ਜਾ ਕੇ ਢਾਹ ਦਿਓ। ਫਿਰ ਰਾਤ ਦੇ ਵਕਤ ਤਕਰੀਬਨ ਪਿਛਲੀ ਨਾਈਟ ਜਿਹੜਾ ਹੈਗਾ ਉਹ 9 ਤੋਂ ਲੈ ਕੇ ਤਕਰੀਬਨ ਰਾਤ 11-12 ਵਜੇ ਤੱਕ 3 ਘੰਟੇ ਦਾ ਆਪਰੇਸ਼ਨ ਕਰਕੇ ਇਹ ਬਹੁਤ ਹੀ ਅਫਸੋਸਨਾਕ ਤਰੀਕੇ ਦੇ ਨਾਲ ਉਹਨਾਂ ਕਬਰਾਂ ਦੇ ਕਤਬੇ ਜਿਹੜੇ ਹੈਗੇ ਸੀ ਉਹਨਾਂ ਨੂੰ ਢਾਹ ਦਿੱਤਾ ਗਿਆ ਤੇ ਉਹਨਾਂ ਨੂੰ ਸੁੱਟ ਦਿੱਤਾ ਗਿਆ ਉਹ ਕਤਬਿਆਂ ਨੂੰ। ਲੇਕਿਨ ਇਹ ਜਿਹੜਾ ਨਿਊਜ਼ ਇਹ ਆ ਰਹੀ ਕਿ ਕਬਰਾਂ ਦੇ ਵਿੱਚੋਂ ਲਾਸ਼ਾਂ ਕੱਢੀਆਂ ਗਈਆਂ ਜਾਂ ਤਾਬੂਤ ਕੱਟੇ ਗਏ, ਇਸ ਤਰ੍ਹਾਂ ਦਾ ਕੋਈ ਚੀਜ਼ ਨਹੀਂ, ਕੋਈ ਸੀਨ ਨਹੀਂ ਹੋਇਆ ਹੈਗਾ। ਸਿਰਫ ਉਹਦੇ ਕਤਬੇ ਲੱਗੇ ਸੀ ਜਿਨ੍ਹਾਂ ਦੇ ਉਹਨਾਂ ਨਾਮ ਲਿਖੇ ਸੀ ਮੁਸਲਮਾਨਾਂ ਵਾਲੇ ਇਹ ਤਰੀਕੇ ਦੇ ਨਾਲ, ਜਾਂ ਜਿਹੜੇ ਕਲਮਾਤ ਲਿਖੇ ਸੀ ਮੁਬਾਰਕ, ਉਹਨਾਂ ਨੂੰ ਜਿਹੜਾ ਲਾ ਕੇ ਉਤਾਰ ਦਿੱਤਾ ਗਿਆ। ਇਹ ਜਿਹੜਾ ਵਾਕਿਆ ਮੁਕੰਮਲ ਵਾਕਿਆ ਹੈਗਾ ਸੀ। ਲੇਕਿਨ ਅਸੀਂ ਇਹੀ ਕਹਾਂਗੇ ਕਿ ਇਹ ਵਾਕਿਆ ਜਿਹੜਾ ਕਾਫੀ ਅਫਸੋਸਨਾਕ ਹੈ। ਪਾਕਿਸਤਾਨ ਦੇ ਵਿੱਚ ਹਿੰਦੂ ਕਮਿਊਨਿਟੀ ਵੀ ਰਹਿ ਰਹੀ ਹੈਗੀ ਹੈ, ਪਾਕਿਸਤਾਨ 'ਚ ਕ੍ਰਿਸਚਨਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਮੌਜੂਦ ਹੈਗੇ ਨੇ, ਕਰੋੜਾਂ ਦੀ ਤਾਦਾਦ ਨਾਲ ਕ੍ਰਿਸਚਨਸ ਮੌਜੂਦ ਹੈਗੇ ਨੇ। ਲੇਕਿਨ ਸਵਾਲ ਸਿਰਫ ਇਹ ਪੈਦਾ ਹੁੰਦਾ ਹੈਗਾ ਕਿ ਅਸੀਂ ਜਦੋਂ ਅਹਿਮਦੀਅਤ ਦਾ ਰੌਲਾ ਆਉਂਦਾ ਹੈਗਾ ਉਦੋਂ ਬਹੁਤ ਜ਼ਿਆਦਾ ਜਿਹੜਾ ਤਣਾਅ ਪੈਦਾ ਹੋ ਜਾਂਦਾ। ਠੀਕ ਹੈ ਤੁਸੀਂ ਗੈਰ ਮੁਸਲਿਮ ਡਿਕਲੇਅਰ ਕਰ ਦਿੱਤਾ, ਲੇਕਿਨ ਹੁਣ ਜਿਹੜਾ ਹੈਗਾ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਹੈ। ਉਸ ਕਾਨੂੰਨ ਸਾਜ਼ੀ ਦੇ ਉੱਪਰ ਗਵਰਨਮੈਂਟ ਨੂੰ ਜਿਹੜਾ ਹੈਗਾ ਉਹ ਇੱਕ ਖੁਸ਼ ਅਸਲੂਬੀ ਦੇ ਨਾਲ ਤਰੀਕੇ ਦੇ ਨਾਲ ਇਹ ਚੀਜ਼ ਨੂੰ ਡਿਫਾਈਨ ਕਰਨਾ ਚਾਹੀਦਾ ਕਿ ਅਹਿਮਦੀ ਜਿਹੜੇ ਹੈਗੇ ਉਹ ਅਗਰ ਆਪਣੀ ਇਬਾਦਤ ਇਸ ਤਰੀਕੇ ਨਾਲ ਕਰ ਰਹੇ ਨੇ ਤੇ ਮੁਸਲਮਾਨਾਂ ਨੂੰ ਕੀ ਪਰੇਸ਼ਾਨੀ ਹੈ। ਲੇਕਿਨ ਅਗਰ ਮੁਸਲਮਾਨਾਂ ਨੂੰ ਪਰੇਸ਼ਾਨੀ ਹੈ ਉਹਨਾਂ ਦੀ ਇਸ ਇਬਾਦਤ ਦੇ ਨਾਲ ਤੇ ਇਹਦਾ ਫਿਰ ਹੱਲ ਕੀ ਹੈਗਾ, ਇਸ ਤਰੀਕੇ ਦੇ ਉੱਪਰ ਜਿਹੜਾ ਹੈਗਾ ਕਾਨੂੰਨ ਸਾਜ਼ੀ ਹੋਣੀ ਚਾਹੀਦੀ। ਜੀ ਨਾਸਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਆ ਜੀ ਕੱਲ ਨੂੰ। ਧੰਨਵਾਦ ਤੁਹਾਡਾ ਬਹੁਤ। ਸੋ ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।